ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਮਲ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਜੀ ਡਾਕਟਰ ਸਾਹਿਬ, ਅੱਜ 2 ਜੂਨ 2014 20 ਜੇਠ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਅੱਜ ਤੁਹਾਡਾ ਵੀਕਐਂਡ ਕਿਸ ਤਰ੍ਹਾਂ ਗੁਜ਼ਰਿਆ ਤੇ ਅੱਜ ਦਾ ਕੋਈ ਅਹਿਮ ਮੁੱਦਾ। ਵੀਕਐਂਡ ਬੜਾ ਬਿਜ਼ੀ ਹੈਕਟਿਕ ਸੀ ਕਿਉਂਕਿ ਜਿਵੇਂ ਮੈਂ ਲਾਸਟ ਵੀਕ ਦੱਸਿਆ ਸੀ ਕਿ 1 ਜੂਨ ਜਿਹੜਾ ਕਿ ਬੀਤਿਆ ਕੱਲ ਐਤਵਾਰ ਸੀ ਜੀ, ਗੁਰਦੁਆਰਾ ਸਿੰਘ ਸਭਾ ਬੇ ਏਰੀਆ ਮਿਲਪੀਟਸ ਵੱਲੋਂ ਜੂਨ 84 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ 'ਚ ਸ਼ਹੀਦੀ ਜੋੜ ਮੇਲਾ ਰੱਖਿਆ ਗਿਆ ਸੀ ਜੀ। ਉਹਨਾਂ ਨੇ ਮਿਲਪੀਟਸ ਸ਼ਹਿਰ ਦੇ ਵਿਚਕਾਰ ਜਿਹੜਾ ਇੱਕ ਬੜਾ ਵੱਡਾ ਪਾਰਕ ਜਿਹੜਾ ਉਸ ਇਕੱਠ ਲਈ ਚੁਣਿਆ, ਜਿਹੜਾ ਕਿ ਬੜੇ ਚੰਗੇ ਢੰਗ ਨਾਲ ਜੇ ਟੈਂਟ ਵਗੈਰਾ ਲੱਗੇ ਸੀ ਔਰ ਸੰਗਤਾਂ ਦੀ ਆਮਦ ਸਵੇਰੇ ਲਗਭਗ 9 ਵਜੇ ਤੋਂ ਹੀ ਸ਼ੁਰੂ ਹੋ ਗਈ ਜੀ। 2-2.5 ਘੰਟੇ ਦੇ ਧਾਰਮਿਕ ਦੀਵਾਨ ਤੋਂ ਬਾਅਦ, ਜਿਹਦੇ 'ਚ ਮੈਨੂੰ ਵੀ ਮੌਕਾ ਮਿਲਿਆ ਸੰਗਤਾਂ ਨਾਲ ਵਿਚਾਰ ਸਾਂਝੇ ਕਰਨ ਦਾ, ਤੇ ਫਿਰ ਸ਼ਹੀਦਾਂ ਦੀ ਯਾਦ 'ਚ ਇਹ ਜੋੜ ਮੇਲੇ ਨੇ ਇੱਕ ਨਗਰ ਕੀਰਤਨ ਦੇ ਰੂਪ 'ਚ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਔਰ ਜਿਸ ਦੇ ਉੱਤੇ ਕਵੀ ਔਰ ਢਾਡੀ ਕਵੀਸ਼ਰ ਇਹ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰਹੇ ਸਨ। ਉਹ ਨਗਰ ਕੀਰਤਨ ਲਗਭਗ 1.5 ਘੰਟੇ 'ਚ ਸ਼ਹਿਰ ਦਾ ਸਫ਼ਰ ਤੈਅ ਕਰਕੇ ਫਿਰ ਉਸੇ ਮੁਕਾਮ ਤੇ ਆ ਕੇ ਸਮਾਪਤ ਹੋਇਆ ਜੀ। ਔਰ ਉੱਥੇ ਫਿਰ ਜਿਹੜਾ ਹੈ ਇੱਕ ਬੜਾ ਚੰਗਾ ਪ੍ਰੋਗਰਾਮ ਉਲੀਕਿਆ ਗਿਆ, ਜਿਹਦੇ 'ਚ ਨਾ ਸਿਰਫ ਅਲੱਗ-ਅਲੱਗ ਜਥੇਬੰਦੀਆਂ ਨੂੰ ਜਿਨ੍ਹਾਂ ਨੇ ਪੰਥਕ ਪਿੜ ਦੇ ਵਿੱਚ ਸੇਵਾ ਕੀਤੀ ਹੈ ਉਹਨਾਂ ਨੂੰ ਆਨਰ ਕੀਤਾ ਗਿਆ ਜੀ, ਬਲਕਿ ਪੰਜਾਬੀ ਸੰਗੀਤ ਗਰੁੱਪ ਔਰ ਦੂਸਰਿਆਂ ਨੇ ਵੀਰ ਰਸੀ ਗੀਤਾਂ ਦੇ ਨਾਲ, ਵਾਰਾਂ ਦੇ ਨਾਲ ਜਿੱਥੇ ਯੋਧਿਆਂ ਨੂੰ ਸ਼ਰਧਾਂਜਲੀਆਂ ਦਿੱਤੀਆਂ, ਉੱਥੇ ਭਾਰਤੀ ਜ਼ੁਲਮਾਂ ਦੀ ਹਕੀਕਤ ਵੀ ਜਿਹੜੀ 30 ਸਾਲ ਤੋਂ ਲਗਾਤਾਰਤਾ ਨਾਲ ਇੱਕ ਜਾਂ ਦੂਸਰੇ ਫਾਰਮ ਚੱਲ ਰਹੇ ਨੇ ਜੀ, ਉਹਨਾਂ ਨੂੰ ਵੀ ਐਕਸਪੋਜ਼ ਕੀਤਾ। ਸੋ ਇਹ ਕਾਫੀ ਚੰਗੇ ਢੰਗ ਨਾਲ ਆਰਗੇਨਾਈਜ਼ ਕੀਤੀ ਪਹਿਲੀ ਆਪਣੀ ਕਿਸਮ ਦੀ ਇਵੈਂਟ ਸੀ। ਔਰ ਅਸੀਂ ਸਮਝਦੇ ਹਾਂ ਕਿ ਬੇਸ਼ੱਕ ਪੰਜਾਬ ਦੇ ਵਿੱਚ ਅਸੀਂ ਚਮਕੌਰ ਸਾਹਿਬ ਤੇ ਆਪਣੇ ਦੋਵੇਂ ਵੱਡੇ ਸਾਹਿਬਜ਼ਾਦਿਆਂ ਔਰ 40 ਸ਼ਹੀਦ ਸਿੰਘਾਂ ਦੀ ਯਾਦ ਵਿੱਚ ਸਾਲਾਨਾ ਸ਼ਹੀਦੀ ਜੋੜ ਮੇਲਾ ਹੀ ਅਸੀਂ ਉਸ ਨੂੰ ਕਹਿੰਦੇ ਹਾਂ ਜੀ। ਫਤਿਹਗੜ੍ਹ ਸਾਹਿਬ ਵੀ ਸ਼ਹੀਦੀ ਜੋੜ ਮੇਲਾ ਕਿਹਾ ਜਾਂਦਾ ਹੈ। ਸੋ ਇਹ ਇੱਕ ਚੰਗਾ ਰੁਝਾਨ ਹੈ ਜਿੱਥੇ ਕਿ ਪ੍ਰੋਟੈਸਟ ਦਾ ਇੱਕ ਆਪਣਾ ਮੁਕਾਮ ਹੈ। ਉੱਥੇ ਜਿਉਂ-ਜਿਉਂ ਸਮਾਂ ਬੀਤਦਾ ਜਾ ਰਿਹਾ ਔਰ ਖ਼ਾਸ ਤੌਰ 'ਤੇ ਅੱਜ ਇੱਕ ਪੂਰੀ ਜਨਰੇਸ਼ਨ ਜਿਹੜੀ ਕਿ 30 ਸਾਲ ਪਹਿਲਾਂ ਜਿਹਨੇ ਉਹ ਸਭ ਕੁਝ ਵਿਟਨੈਸ ਕੀਤਾ, ਉਹ ਹੌਲੀ ਸੀਨ ਤੋਂ ਗਾਇਬ ਹੁੰਦੀ ਜਾ ਰਹੀ ਹੈ। ਉਮਰ ਦਾ ਤਕਾਜ਼ਾ ਵੀ ਹੈ ਤੇ ਉੱਥੇ ਯੰਗਰ ਜਨਰੇਸ਼ਨ ਨੂੰ ਜਿਹੜਾ ਇਸ ਦੇ ਨਾਲ ਜੋੜਨਾ, ਉਹਨਾਂ ਦੇ ਨਾਲ ਉਹਨਾਂ ਨੂੰ ਇਹ ਪਤਾ ਲੱਗਣਾ ਕਿ ਕੀ ਹੈ, ਕਿਉਂਕਿ ਜਿਵੇਂ ਇਸ ਸ਼ਹੀਦੀ ਜੋੜ ਮੇਲੇ ਦੇ ਉੱਤੇ ਵੀ ਵੀਰ ਰੱਸੀ ਕਰਤੱਵ, ਖ਼ਾਸ ਤੌਰ 'ਤੇ ਗੱਤਕੇ ਦੀਆਂ ਬਹੁਤ ਸਾਰੀਆਂ ਪਾਰਟੀਆਂ, ਬੱਚੀਆਂ ਜਿਹੜੇ ਨੇ ਉਹਨਾਂ ਨੇ ਪਾਰਟਿਸਿਪੇਟ ਕੀਤਾ। ਸੋ ਇਹ ਕਿਉਂਕਿ ਇਕੱਲਾ ਅਸੀਂ ਜਦੋਂ ਘੱਲੂਘਾਰਾ ਜਾਂ ਸਾਕਾ ਕਹਿੰਦੇ ਹਾਂ ਤਾਂ ਇੱਕ ਦੁਖਾਂਤ ਹੈ, ਲੇਕਿਨ ਜਦੋਂ ਅਸੀਂ ਗੱਤਕਾ, ਮਾਰਸ਼ਲ ਆਰਟ ਔਰ ਵੀਰ ਰੱਸੀ ਜਿਹੜੇ ਸਾਡੇ ਪ੍ਰੋਗਰਾਮ ਨੇ, ਇਹ ਉਹਨਾਂ ਯੋਧਿਆਂ ਨੂੰ ਜਿੱਥੇ ਯਾਦ ਕਰਨਾ ਹੈ ਉੱਥੇ ਇਸ ਗੱਲ ਨੂੰ ਅੱਗੇ ਤੋਰਨਾ ਵੀ ਹੈ ਵੀ ਅਲਟੀਮੇਟਲੀ ਅਸੀਂ ਸਿਰਫ ਵਿਕਟਮਹੁੱਡ ਦੇ ਵਿੱਚ ਨਹੀਂ ਜੀਣਾ, ਅਸੀਂ ਸਿਰਫ ਰੋਣਾ ਨਹੀਂ ਹੈ ਜਾਂ ਸਿਰਫ ਉਹਨੂੰ ਦੁਖਾਂਤ ਦੇ ਨਾਲ ਹੀ ਨਹੀਂ ਜੋੜਨਾ, ਕਿਉਂਕਿ ਇੱਕ ਪਾਸੇ ਸਰਕਾਰ ਨੇ ਆਪਣੀ ਜ਼ੁਲਮੀ ਕਾਰਵਾਈ ਕੀਤੀ ਪਰ ਦੂਸਰੇ ਪਾਸੇ ਸਿੰਘਾਂ ਨੇ ਜਿਵੇਂ ਬਹਾਦਰੀ ਦੇ ਨਾਲ 40-50 ਸਿੰਘਾਂ ਨੇ ਜੂਝ ਕੇ ਸ਼ਹੀਦੀ ਪਾਈ ਔਰ ਭਾਰਤੀ ਫੌਜ ਦੇ ਛੱਕੇ ਛੁਡਾਏ। ਇਹ ਸੈਲੀਬ੍ਰੇਸ਼ਨ ਵੀ ਹੈ। ਜਿਸ ਤਰ੍ਹਾਂ ਚਮਕੌਰ ਦੀ ਗੜੀ ਬੇਸ਼ੱਕ ਸਾਹਿਬਜ਼ਾਦਿਆਂ ਦੀ ਸ਼ਹੀਦੀ ਜਾਂ ਸਿੰਘਾਂ ਦੀ ਸ਼ਹੀਦੀ ਜਿਹੜੀ ਹੈ ਉਸ ਨੂੰ ਅਸੀਂ ਯਾਦ ਕਰਦੇ ਹਾਂ, ਪਰ ਚਮਕੌਰ ਦੀ ਗੜੀ ਸਾਡਾ ਪ੍ਰਾਈਡ ਵੀ ਹੈ, ਜਿਹਦੇ 'ਚੋਂ ਸਾਡਾ ਫਖਰ ਨਿਕਲਦਾ ਹੈ ਕਿ ਵੀ 10 ਲੱਖ ਫੌਜ ਸੀ ਔਰ ਉਹਦਾ ਟਾਕਰਾ ਉਹਨਾਂ 40 ਸਿੰਘਾਂ ਨੇ ਕੀਤਾ। ਇਸੇ ਤਰ੍ਹਾਂ ਜੂਨ 84 ਦਾ ਘੱਲੂਘਾਰਾ ਸਾਡੇ ਲਈ ਪ੍ਰਾਈਡ ਦੀ ਮੂਮੈਂਟ ਵੀ ਹੈ ਕਿ ਕਿਵੇਂ ਸਿੰਘਾਂ ਨੇ 72 ਘੰਟੇ ਉਹ ਫੌਜ ਜਿਹਨੇ ਲਗਭਗ 14 ਸਾਲ ਪਹਿਲਾਂ 15 ਸਾਲ ਪਹਿਲਾਂ 90,000 ਪਾਕਿਸਤਾਨੀ ਫੌਜ ਦਾ ਸਰੈਂਡਰ ਲੈਣ ਕਰਕੇ ਆਪਣੇ ਆਪ ਨੂੰ ਇੰਦਰਾ ਗਾਂਧੀ ਵੀ ਦੁਰਗਾ ਮਾਤਾ ਬਣਾ ਦਿੱਤਾ ਸੀ ਉਹਨੂੰ ਵਾਜਪਾਈ ਨੇ, ਔਰ ਜਿਹੜੀ ਹੈ ਅਜਿੱਤ ਫੌਜ ਆਪਣੇ ਆਪ ਨੂੰ ਸਮਝਦੇ ਸੀ ਕਿ ਵੀ ਪਤਾ ਨਹੀਂ ਅਸੀਂ ਕੀ ਬਣ ਗਏ ਹਾਂ। ਸੋ ਉਸ ਫੌਜ ਦੇ ਜਿਵੇਂ ਛੱਕੇ ਛੁਡਾਏ, ਜਿਵੇਂ ਕਹਿੰਦੇ ਨੇ ਵੀ ਲੋਹੇ ਦੇ ਚਣੇ ਚਬਾਏ, ਇਸ ਗੱਲ ਨੂੰ ਹੀ ਮੈਂ ਸਮਝਦਾ ਕਿ ਵੀ ਅੱਜ ਵੀ ਜਦੋਂ 30 ਸਾਲ ਬਾਅਦ ਸਾਡੇ ਇੱਥੋਂ ਦੇ ਜੰਮੇ ਪਲੇ ਬੱਚਿਆਂ ਲਈ ਉਹ ਬੜੀ ਫਖਰ ਦੀ ਗੱਲ ਹੈ, ਸਾਡੇ ਇਤਿਹਾਸ ਲਈ ਤਾਂ ਹੈ। ਇਹੀ ਕਾਰਨ ਹੈ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਨੂੰ 20ਵੀਂ ਸਦੀ ਦੇ ਮਹਾਨ ਸਿੱਖ ਜਿਹੜਾ ਪੰਥ ਨੇ ਐਲਾਨੇ, ਔਰ ਇਸ ਦੇ ਨਾਲ ਹੀ ਅਸੀਂ ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਉਹਨਾਂ ਸਾਰਿਆਂ ਨੂੰ ਵੀ ਯਾਦ ਕਰਦੇ ਹਾਂ।
ਸੋ ਇੱਕ ਚੰਗੀ ਪਿਰਤ ਹੈ। ਉਹਨਾਂ ਨੇ ਇਹ ਸ਼ਹੀਦੀ ਜੋੜ ਮੇਲਾ ਹਰ ਸਾਲ ਇਸ ਨੂੰ ਜਾਰੀ ਰੱਖਣ ਦੀ ਗੱਲ ਕੀਤੀ ਹੈ ਔਰ ਅਸੀਂ ਸਮਝਦੇ ਹਾਂ ਵੀ ਇਹਦੇ ਨਾਲ ਜਿੱਥੇ ਕਿਉਂਕਿ ਪ੍ਰੋਟੈਸਟ ਦੇ ਵਿੱਚ ਸਿਲੈਕਟ ਆਵਰਸ ਹੁੰਦੇ ਨੇ, ਸਿਲੈਕਟ ਹੀ ਆਉਣ ਵਾਲੇ ਹੁੰਦੇ ਨੇ, ਸੋ ਇਹਦੇ 'ਚ ਪਰਿਵਾਰਾਂ ਦੇ ਸਮੇਤ ਸਾਰੇ ਜਿਹੜੇ ਵੱਡੀ ਗਿਣਤੀ 'ਚ ਸ਼ਾਮਲ ਹੋਏ, ਬੀਬੀਆਂ, ਬੱਚੇ, ਉਹਨਾਂ ਦੇ ਸਾਹਮਣੇ ਇੱਕ ਐਕਸਪੋਜ਼ਰ ਸੀ ਕਿਉਂਕਿ ਵਿੱਚ ਹੋਰ ਗੱਲਾਂ ਨਹੀਂ ਸੀ। ਬਹੁਤ ਵਾਰੀ ਇਕੱਠ ਕੋਈ ਹੋਰ ਹੁੰਦਾ ਹੈ, ਅਸੀਂ ਉਹਦੇ 'ਚੋਂ ਆਪਣੀ ਗੱਲ ਕੱਢ ਲੈਂਦੇ ਹਾਂ ਪੰਥ ਦੀ ਜਾਂ ਖਾਲਿਸਤਾਨ ਦੀ ਗੱਲ ਕਰਕੇ, ਪਰ ਜਦੋਂ ਇਹ ਐਕਸਕਲੂਸਿਵ ਹੈ ਹੀ ਸ਼ਹੀਦੀ ਜੋੜ ਮੇਲਾ ਜੂਨ 84 ਦੇ ਘੱਲੂਘਾਰੇ ਦੇ ਸ਼ਹੀਦ ਸਿੰਘਾਂ ਸਿੰਘਣੀਆਂ ਭੁਜੰਗੀਆਂ ਭੁਜੰਗਣਾਂ ਦੀ ਯਾਦ, ਤੇ ਇਹ ਬੜਾ ਕਲੀਅਰ ਮੈਸੇਜ ਵੀ ਹਕੂਮਤ ਨੂੰ ਜਾਂਦਾ ਹੈ ਕਿ ਤੁਸੀਂ ਜਿਨ੍ਹਾਂ ਨੂੰ ਅੱਤਵਾਦੀ ਕਹਿ ਕੇ, ਵੱਖਵਾਦੀ ਕਹਿ ਕੇ, ਦਹਿਸ਼ਤਗਰਦ ਕਹਿ ਕੇ ਕੁੱਲ ਦੁਨੀਆ 'ਚ ਬਦਨਾਮ ਕਰਨਾ ਚਾਹਿਆ ਔਰ ਉਹ ਸਾਰੇ ਨੂੰ ਜਿਹੜਾ ਲਾਅ ਐਂਡ ਆਰਡਰ ਦੀ ਇੱਕ ਕੈਟਾਗਰੀ 'ਚ ਰੱਖਣਾ ਚਾਹਿਆ, ਪਰ ਸਿੱਖ ਕੌਮ 30 ਸਾਲ ਬਾਅਦ ਜਿੱਥੇ ਆਪਣੇ ਨਾਇਕਾਂ ਨੂੰ ਪ੍ਰਣਾਮ ਕਰਦੀ ਹੈ, ਉੱਥੇ ਤੁਹਾਡੇ ਜ਼ੁਲਮਾਂ ਨੂੰ ਬੇਨਕਾਬ ਕਰ ਰਹੀ ਹੈ ਔਰ ਤੁਹਾਡੇ ਖਿਲਾਫ ਲੜਨ ਦੇ ਲਈ ਖਾਲਿਸਤਾਨ ਦੀ ਪ੍ਰਾਪਤੀ ਤੱਕ ਇਸ ਸੰਘਰਸ਼ ਨੂੰ ਜਾਰੀ ਰੱਖੇਗੀ। ਔਰ ਇਸੇ ਲਾਈਨ ਦੇ ਉੱਤੇ ਹੀ ਹੁਣ ਆਉਣ ਵਾਲੇ 8 ਜੂਨ ਨੂੰ ਜਿਹੜਾ ਸੈਨ ਫਰਾਂਸਿਸਕੋ 'ਚ ਇੱਕ ਬੜਾ ਵੱਡਾ ਇਕੱਠ ਜਿਹੜਾ ਸਿੱਖ ਸੰਗਤਾਂ ਵੱਲੋਂ ਰੱਖਿਆ ਗਿਆ, ਉਸ ਨੂੰ ਵੀ ਬੇਸ਼ੱਕ ਉਹਦੇ 'ਚ ਵੀ ਸਿਵਿਕ ਸੈਂਟਰ ਉਹਨਾਂ ਨੇ ਚੁਣਿਆ, ਪਰ ਉਹ ਇੱਕ ਨਗਰ ਕੀਰਤਨ ਵਾਂਗ ਹੀ ਮਾਰਚ ਕਰੇਗਾ ਔਰ ਸਾਰੇ ਗੁਰਦੁਆਰੇ ਲਗਭਗ 13-14 ਗੁਰਦੁਆਰੇ ਬੇ ਏਰੀਏ ਦੇ ਉਸ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ। ਉਹ ਵੀ ਬਹੁਤ ਵੱਡਾ ਹਜ਼ਾਰਾਂ ਦਾ ਇਕੱਠ ਹੋਏਗਾ। ਸੋ ਇਸੇ ਤਰ੍ਹਾਂ ਅਸੀਂ ਇੱਥੇ ਨਿਊਯਾਰਕ ਦੇ ਵਿੱਚ ਵੀ ਜਿਹੜਾ ਉਹ ਤਿਆਰੀ ਕਰ ਰਹੇ ਹਾਂ। ਅੱਜ ਹੀ ਮੈਨੂੰ ਵਾਸ਼ਿੰਗਟਨ ਦੀਆਂ ਸਿੱਖ ਸੰਗਤਾਂ ਵੱਲੋਂ 2 ਬੱਸਾਂ ਲੈ ਕੇ ਆਉਣ ਦੀ ਜਿਹੜੀ ਹੈ ਜਾਣਕਾਰੀ ਵੀ ਮਿਲੀ ਹੈ। ਇਸੇ ਤਰ੍ਹਾਂ ਟੋਰਾਂਟੋ, ਮੌਂਟਰੀਆਲ ਤੋਂ ਵੀ ਸੰਗਤਾਂ ਸ਼ਾਮਲ ਹੋਣਗੀਆਂ। ਸੋ ਅਸੀਂ ਇਹ ਬੇਨਤੀ ਵੀ ਕਰਾਂਗੇ, ਗੁਜ਼ਾਰਿਸ਼ ਕਰਾਂਗੇ ਸਮੂਹ ਸਿੱਖ ਸੰਗਤਾਂ ਨੂੰ ਕਿ ਇਹਨਾਂ ਦਿਨਾਂ ਨੂੰ ਔਰ ਖਾਸ ਤੌਰ ਤੇ ਜਿਵੇਂ 6 ਜੂਨ ਦਾ ਸੋਵਰਨਿਟੀ ਮਾਰਚ ਹੈ ਔਰ ਹੋਰ ਐਕਟੀਵਿਟੀ ਜਿੱਥੇ ਜਿੱਥੇ ਵੀ ਹੋਣੀ ਹੈ, ਰਿਚਮੰਡ ਹਿੱਲ ਸੁਸਾਇਟੀ ਵੱਲੋਂ ਐਤਵਾਰ 8 ਜੂਨ ਨੂੰ ਜਿਹੜਾ ਇੱਕ ਬੜਾ ਵੱਡਾ ਪ੍ਰੋਗਰਾਮ ਲਿਖਿਆ ਗਿਆ ਜਿਹਦੇ 'ਚ ਮੈਂ ਸਿੱਖ ਸੰਗਤਾਂ ਦੇ ਦਰਸ਼ਨ ਕਰਾਂਗਾ। ਸੋ ਮੈਂ ਸਮਝਦਾ ਵੀ ਜਿੱਥੇ ਜਿੱਥੇ ਵੀ ਸਿੱਖ ਸੰਗਤਾਂ ਬੈਠੀਆਂ ਨੇ ਉਹ ਇਹਨਾਂ ਦਿਨਾਂ ਨੂੰ ਪੂਰੇ ਜਿੱਥੇ ਕਿ ਅਸੀਂ ਘੱਲੂਘਾਰੇ ਦੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਉੱਥੇ ਸਾਡੀ ਚੜ੍ਹਦੀ ਕਲਾ ਦਾ ਪ੍ਰਤੀਕ ਜਿਹੜਾ ਸਾਡੀ ਆਜ਼ਾਦੀ ਦੀ ਗੱਲ ਹੈ, ਖਾਲਿਸਤਾਨ ਦੀ ਪ੍ਰਾਪਤੀ ਹੈ, ਸੋਵਰਨਿਟੀ ਦੀ ਗੱਲ ਹੈ, ਉਸ ਨੂੰ ਵੀ ਮਜ਼ਬੂਤੀ ਨਾਲ ਕਰੀਏ। ਮਸਲੇ ਦੇ ਹਵਾਲੇ ਨਾਲ ਮੇਰੀਆਂ ਨਜ਼ਰਾਂ 'ਚੋਂ ਇੱਕ ਆਰਟੀਕਲ ਗੁਜ਼ਰਿਆ। ਆਰਟੀਕਲ ਵੀ ਇਹ ਨਹੀਂ ਹੈ, ਇਹ ਇਨਫੈਕਟ ਇੰਗਲੈਂਡ ਦੇ ਵਿੱਚ ਜਿਹੜੀ ਕੰਜ਼ਰਵੇਟਿਵ ਪਾਰਟੀ ਹੈ, ਡੇਵਿਡ ਕੈਮਰਨ ਜਿਹਦੇ ਪ੍ਰਾਈਮ ਮਿਨਿਸਟਰ ਨੇ, ਉਹਨਾਂ ਦੀ ਇੱਕ ਮੈਂਬਰ ਪਾਰਲੀਮੈਂਟ ਹੈ ਜਿਹਨੂੰ ਚੈਂਪੀਅਨ ਆਫ ਇੰਡੀਅਨ ਡਾਇਸਪੋਰਾ ਕਹਿੰਦੇ ਨੇ, ਪ੍ਰੀਤੀ ਪਟੇਲ। ਮੈਂ ਕਈ ਵਾਰੀ ਹੈਰਾਨ ਹੁੰਦਾ ਹਾਂ ਵੀ ਸਾਡੇ ਸਿੱਖ ਚੰਗੇ ਭਲੇ ਜਿਹੜੇ ਨੇ ਉਹ ਵੀ ਕਈ ਵਾਰ ਆਪਣੇ ਕੌਜ਼ ਜਾਂ ਆਪਣੀ ਜਿਹੜੀ ਜੈਨੂਇਨ ਗੱਲ ਹੈ ਉਹਨੂੰ ਕਹਿਣ ਤੋਂ ਕਈ ਵਾਰ ਕੰਨ ਭੰਨਦੇ ਨੇ ਜਾਂ ਕੰਨੀ ਕਤਰਾਉਂਦੇ ਨੇ ਕਿ ਜੀ ਸਾਨੂੰ ਕੋਈ ਫੈਨੇਟਿਕ ਨਾ ਕਹਿ ਦੇ, ਸਾਨੂੰ ਕੋਈ ਪਾਰਟੀਸਨ ਨਾ ਕਹਿ ਦੇ। ਲੇਕਿਨ ਕਿਸ ਧੜੱਲੇ ਨਾਲ ਜਿਹੜਾ ਇਹਨਾਂ ਦੀ ਬਹੁ ਗਿਣਤੀ ਕਮਿਊਨਿਟੀ ਦੇ ਜਿਹੜੇ ਰਿਪਰੈਜ਼ੈਂਟੇਟਿਵ ਵੀ ਨੇ ਇਲੈਕਟਿਡ ਦੁਨੀਆ 'ਚ ਬੈਠੇ ਨੇ, ਉਹ ਕਿਵੇਂ ਧੜੱਲੇ ਨਾਲ ਕਾਤਲਾਂ ਦਾ ਪੱਖ ਪੂਰਦੇ ਨੇ, ਕਿਵੇਂ ਸੱਚ ਨੂੰ ਕੱਚ ਕਹਿਣ ਦੀ ਜੁਰਤ ਕਰਦੇ ਨੇ। ਇਹ ਪ੍ਰੀਤੀ ਪਟੇਲ ਦਾ ਜਿਹੜਾ ਉਸਨੇ ਇੱਕ ਲੈਟਰ ਲਿਖਿਆ, ਸ਼ਿਕਾਇਤ ਪੱਤਰ ਹੈ ਰਾਦਰ, BBC ਦੇ ਡਾਇਰੈਕਟਰ ਜਨਰਲ ਟੋਨੀ ਹਾਲ ਨੂੰ। BBC ਨੇ ਇੱਕ ਪ੍ਰੋਗਰਾਮ 16 ਮਈ ਨੂੰ ਬ੍ਰਾਡਕਾਸਟ ਕੀਤਾ BBC ਤੋਂ, ਜਿਹੜਾ ਕਿ ਕਿਉਂਕਿ ਉਦੋਂ ਹੀ ਵੋਟਾਂ ਦੀ ਗਿਣਤੀ ਹੋ ਰਹੀ ਸੀ ਔਰ ਨਰਿੰਦਰ ਮੋਦੀ ਦੀ ਜਿੱਤ ਸੰਬੰਧੀ ਉਹਨਾਂ ਨੇ ਜਿੱਥੇ ਫੈਕਟਸ ਦਿੱਤੇ ਕਿ ਕਿੱਥੇ ਵੋਟਾਂ ਕੀ ਨੇ ਜਾਂ ਕਿੰਨੀਆਂ ਸੀਟਾਂ ਨੇ, ਉੱਥੇ ਉਹਨਾਂ ਨੇ ਇੱਕ ਇੰਡੀਅਨ ਆਰਟਿਸਟ ਜਿਹੜੇ ਕਿ ਹਿੰਦੂ ਸੱਜਣ ਨੇ, ਅਨੀਸ਼ ਕਪੂਰ, ਉਸ ਨੂੰ ਵੀ ਲਿਆਂਦਾ ਐਜ਼ ਏ ਐਕਸਪਰਟ। ਤੇ ਉਹਨੇ ਵੀ ਕਿਹਾ ਕਿ ਵੀ ਕਿਸ ਤਰੀਕੇ ਨਾਲ ਇਹ ਜਿਹੜਾ ਸੋ ਕਾਲਡ ਡੈਮੋਕ੍ਰੈਟਿਕ ਪ੍ਰੋਸੈਸ ਹੈ ਜਾਂ ਜਿਹੜਾ ਮਾਸ ਮਰਡਰ ਮੋਦੀ ਦਾ ਬਣਨਾ, ਇਹਦੇ ਕੀ ਇਫੈਕਟ ਹੋਣਗੇ। ਸੋ ਜਿਹੜੀਆਂ ਗੱਲਾਂ ਉਸ ਐਕਸਪਰਟ ਨੇ ਜਾਂ ਉਸ ਪ੍ਰੋਗਰਾਮ ਦੇ ਪ੍ਰੈਜ਼ੈਂਟਰ ਯਾਲਦਾ ਹਕੀਮ, ਸੋ ਜ਼ਾਹਰ ਹੈ ਕਿ ਇਹ ਮੁਸਲਮਾਨ ਹੋਣਗੇ ਔਰ ਕਿਉਂਕਿ BBC ਦੀ ਉਰਦੂ ਸਰਵਿਸ 'ਚ, ਹਿੰਦੀ ਸਰਵਿਸ 'ਚ ਕਾਫੀ ਜਿਹੜੇ ਭਾਰਤੀ ਮੁਸਲਮਾਨ ਵੀ ਨੇ, ਕੋਈ ਜ਼ਰੂਰੀ ਨਹੀਂ ਕਿ ਵੀ ਪਾਕਿਸਤਾਨੀ ਨੇ, ਔਰ ਉਹ ਬੜੀ ਚੰਗੀ ਉਹਨਾਂ ਦੀ ਰਿਪੋਰਟਿੰਗ ਹੁੰਦੀ ਹੈ। ਕਈ ਵਾਰੀ ਮੈਂ ਵੀ ਜਿਹੜਾ ਆਪਣੀਆਂ ਜਦੋਂ ਕਿਸੇ ਖਬਰ ਨੂੰ ਦੁਬਾਰਾ ਕਨਫਰਮ ਕਰਨਾ ਹੈ, ਮੈਂ BBC ਦੀ ਉਰਦੂ ਸਰਵਿਸ ਜਾਂ ਹਿੰਦੀ ਸਰਵਿਸ ਨੂੰ ਵੀ ਦੇਖਦਾ ਜਾਂ ਉਹਨਾਂ ਦੀਆਂ ਨਿਊਜ਼ ਪੜ੍ਹਦਾ। ਸੋ ਉਹਦੇ 'ਚ ਕਾਫੀ ਓਬਜੈਕਟਿਵ ਜਿਹਨੂੰ ਇੱਕ ਬੈਲੈਂਸਡ ਰਿਪੋਰਟਿੰਗ ਹੁੰਦੀ ਹੈ। ਸੋ ਉਹਨਾਂ ਦੀ 16 ਮਈ ਦੀ ਰਿਪੋਰਟਿੰਗ ਜਿਹੜੀ ਹੈ ਉਹਨੂੰ ਲੈ ਕੇ ਇਸ ਬੀਬੀ ਪ੍ਰੀਤੀ ਪਟੇਲ ਨੇ ਸ਼ਿਕਾਇਤਨਾਮਾ ਲਿਖਿਆ ਹੈ ਟੋਨੀ ਹਾਲ ਨੂੰ ਕਿ ਜੀ ਇਹ ਜਿਹੜਾ ਤੁਹਾਡਾ 16 ਮਈ ਦੀ ਕਵਰੇਜ ਸੀ ਇਹ ਬੜੀ ਬਾਇਸਡ ਸੀ,
ਜੀ ਇਸ ਨਾਲ ਜਿਹੜੇ ਗੁਜਰਾਤੀ ਨੇ ਉਹ ਬਹੁਤ ਅਫੈਂਡ ਹੋਏ ਨੇ ਹੁਣ। ਔਰ ਉਹਨੇ ਹੁਣ ਕਿਹੜਾ ਉਹਨੇ ਬਾਇਜ਼ ਲੱਭਿਆ ਪ੍ਰੋਗਰਾਮ 'ਚੋਂ, ਉਹਨੇ ਕਿਹਾ ਜੀ ਜਿਹੜਾ ਯਾਲਦਾ ਹਕੀਮ ਪ੍ਰੈਜ਼ੈਂਟਰ ਹੈ ਉਹਨੇ ਨਰਿੰਦਰ ਮੋਦੀ ਨੂੰ ਕੰਟਰੋਵਰਸ਼ੀਅਲ ਫਿਗਰ ਕਿਹਾ ਜੀ ਕਿ ਜੀ ਇਹ ਵਿਵਾਦ ਪੂਰਨ ਸ਼ਖਸੀਅਤ ਹੈ। ਉਹਨੂੰ ਇਸ ਤੇ ਬੜਾ ਇਤਰਾਜ਼ ਹੋਇਆ। ਉਹ ਉਹਨੂੰ ਕਹਿੰਦੀ ਹੈ ਕਿ ਜੀ ਉਹ ਜਿਹੜਾ ਮੋਦੀ ਹੈ ਇਹ ਤਾਂ ਇਹਨੂੰ ਤਾਂ ਲਾਰਜੈਸਟ ਡੈਮੋਕ੍ਰੈਟਿਕ ਇਲੈਕਸ਼ਨ 'ਚ ਵੋਟਾਂ ਦੇ ਨਾਲ ਮੈਜੋਰਟੀ ਮਿਲੀ ਹੈ, ਇਹ ਕੰਟਰੋਵਰਸ਼ੀਅਲ ਕਿਵੇਂ ਹੋ ਗਿਆ। ਹੁਣ ਤੁਸੀਂ ਦੇਖੋ ਵੀ ਕਿਸ ਹੱਦ ਤੱਕ ਇਹ ਡਿਫੈਂਡ ਕਰਨ ਜਾਣਦੇ ਨੇ। ਕੌਣ ਨਹੀਂ ਜਾਣਦਾ ਕਿ ਮੋਦੀ ਜਿਹੜਾ ਹੈ ਉਹ ਕੰਟਰੋਵਰਸ਼ੀਅਲ ਹੀ ਨਹੀਂ, ਉਹ ਮਾਸ ਮਰਡਰਰ ਹੈ, ਉਹ ਕਾਤਲ ਹੈ। ਉਹ ਜਿਵੇਂ ਈਵਨ ਉਸੇ ਹੀ ਭਾਰਤ ਦੇ ਬੰਗਾਲ ਸੂਬੇ ਦੀ ਮਮਤਾ ਬੈਨਰਜੀ, ਉਹਨੇ ਕਿਹਾ ਵੀ ਜਦੋਂ ਵੀ ਉਹ ਆਪਣਾ ਹੱਥ ਉੱਤੇ ਚੁੱਕਦਾ ਮੈਨੂੰ ਉਹਦੇ ਚੋਂ ਜਿਹੜਾ ਖੂਨ ਸਿਮਦਾ ਥੱਲੇ ਨਜ਼ਰ ਆਉਂਦਾ। ਸੋ ਹੁਣ ਜੇ ਇੱਕ ਇਲੈਕਟਡ ਜਿਹਦੀ ਪਾਰਟੀ ਦੇ 38 MP ਜਾਂ 37 MP ਬਣੇ ਨੇ, ਉਹ ਉਹਨੂੰ ਕਹਿੰਦੇ ਹੈ ਕਿ ਵੀ ਇਹਦੇ ਤਾਂ ਹੱਥਾਂ 'ਚੋਂ ਖੂਨ ਚੋਂਦਾ ਜੀ, ਤੇ ਇਹ ਕਹਿ ਰਹੀ ਹੈ ਕਿ ਜੀ ਇਹ ਪ੍ਰੋਗਰਾਮ ਇਸ ਲਈ ਬਾਇਜ਼ਡ ਹੈ ਕਿ ਉਹਨਾਂ ਨੇ ਮੋਦੀ ਨੂੰ ਕੰਟਰੋਵਰਸ਼ੀਅਲ ਕਿਹਾ, ਵਿਵਾਦ ਪੂਰਨ ਕਿਹਾ, ਜਿਹੜਾ ਉਹਨੂੰ ਨਹੀਂ ਸੀ ਕਹਿਣਾ ਚਾਹੀਦਾ। ਫਿਰ ਉਹਨੇ ਕਿਹਾ ਕਿ ਜੀ ਉਹਨੇ ਜਿਹੜਾ ਐਕਸਪਰਟ ਉਹਨਾਂ ਨੇ ਲਿਆਂਦਾ ਅਨੀਸ਼ ਕਪੂਰ, ਉਹ ਕਹਿੰਦੇ ਆ ਜੀ ਉਹ ਤਾਂ 40 ਸਾਲ ਤੋਂ ਇੰਗਲੈਂਡ 'ਚ ਰਹਿੰਦਾ ਜੀ, ਤੇ ਉਹ ਕਿਵੇਂ ਐਕਸਪਰਟ ਹੋ ਗਿਆ ਇੰਡੀਆ ਦਾ। ਉਹਨੂੰ ਪੁੱਛੋ ਵੀ ਤੂੰ ਇੰਡੀਆ 'ਚ ਜੰਮੀ ਹੈ ਜਾਂ ਤੂੰ ਕਿੰਨੇ ਸਾਲ ਤੋਂ ਇੰਗਲੈਂਡ 'ਚ ਰਹਿੰਦੀ ਹੈ, ਤੂੰ ਕਿਵੇਂ ਐਕਸਪਰਟ ਹੋ ਗਈ ਕਿ ਮੋਦੀ ਮਾਸ ਮਰਡਰਰ ਨਹੀਂ ਹੈ ਜੀ, ਜਾਂ ਮੋਦੀ ਕੰਟਰੋਵਰਸ਼ੀਅਲ ਨਹੀਂ ਹੈ ਜਾਂ ਮੋਦੀ ਦੇ ਹੱਥ ਜਿਹੜੇ ਨੇ ਉਹ ਖੂਨ ਨਾਲ ਨਹੀਂ ਰੰਗੇ ਹੋਏ ਮੁਸਲਮਾਨਾਂ ਦੇ। ਸੋ ਉਹ ਇਤਰਾਜ਼ ਕਰਕੇ ਕਹਿੰਦੇ ਹੈ ਕਿ ਜੀ ਉਹਨੇ ਜਿਹੜਾ ਅਨੀਸ਼ ਕਪੂਰ ਹੈ ਉਹਨੇ ਕਿਹਾ ਕਿ ਜੀ ਮੋਦੀ ਹੈਜ਼ ਬਲੱਡ ਔਨ ਹਿਜ਼ ਹੈਂਡਸ ਐਂਡ ਉਹਨੇ ਕਿਹਾ ਜੀ ਇੰਡੀਆਜ਼ ਮੋਸਟ ਡਿਵਾਈਸਿਵ ਪੋਲੀਟੀਸ਼ੀਅਨ, ਕਿ ਭਾਰਤ ਦਾ ਉਹ ਰਾਜਨੀਤਕ ਜਿਹਨੇ ਲੋਕਾਂ ਨੂੰ ਡਿਵਾਈਡ ਕਰ ਦਿੱਤਾ ਹੈ, ਮੋਸਟ ਡਿਵਾਈਸਿਵ, ਸਭ ਤੋਂ ਜ਼ਿਆਦਾ ਵੰਡਣ ਵਾਲਾ। ਇਹਦਾ ਉਹਨੂੰ ਇਤਰਾਜ਼ ਹੋਇਆ ਕਿ ਜੀ ਉਹਨੂੰ ਡਿਵਾਈਸਿਵ ਕਿਉਂ ਕਿਹਾ। ਹੁਣ ਉਹ ਜੋੜਨ ਵਾਲਾ, ਦੇਖ ਲੈਣਾ ਆਉਣ ਵਾਲੇ ਦਿਨਾਂ 'ਚ ਕੀ ਕਰੇਗਾ ਜੀ, ਕਿਉਂਕਿ ਉਹਦੇ ਤੇ ਆਉਣ ਦੇ ਨਾਲ ਹੀ ਕਸ਼ਮੀਰ ਦੇ ਵਿੱਚ ਕਿਸ ਕਿਸਮ ਦੀ ਡਿਬੇਟ ਸ਼ੁਰੂ ਕਰ ਦਿੱਤੀ ਹੈ, ਬਾਕੀ ਥਾਵਾਂ ਤੇ ਕੀ ਚੱਲ ਰਿਹਾ ਹੈ, ਘੱਟ ਗਿਣਤੀਆਂ ਕਿਸ ਡਰ ਦੇ ਵਿੱਚ ਨੇ। ਪਲੇਨਲੀ ਹਿੰਦੂਤਵਾ ਦਾ ਏਜੰਡਾ ਲੈ ਕੇ ਉਹਨੇ ਕਦੇ ਵਰਡ ਮਿੰਸ ਨਹੀਂ ਕੀਤੇ ਕਿ ਵੀ ਉਹਦਾ ਏਜੰਡਾ ਕੀ ਹੈ। ਸੋ ਫਿਰ ਉਹ ਕਹਿੰਦੇ ਕਿ ਮੋਦੀ ਸਿਕਿਉਰਡ ਦਾ ਲਾਰਜੈਸਟ ਮੈਂਡੇਟ ਇਨ ਵਰਲਡ ਹਿਸਟਰੀ ਥਰੂ ਆਊਟ ਦਾ ਕੰਟਰੀ। ਥਰੂ ਆਊਟ ਦਾ ਕੰਟਰੀ ਕਿੱਥੋਂ ਹੋ ਗਿਆ? ਤਾਮਿਲਨਾਡੂ 'ਚ ਮੋਦੀ ਨੂੰ ਕਿੱਥੋਂ ਮਿਲੀ, ਕਿੰਨੀਆਂ ਮਿਲੀਆਂ ਨੇ ਜੀ, ਬੰਗਾਲ 'ਚ ਉਹਦੀ ਕਿੰਨੀ ਰਿਪਰੈਜ਼ੈਂਟੇਸ਼ਨ ਹੈ, ਜਿਹੜੇ ਦੋ ਵੱਡੇ ਸੂਬੇ ਨੇ ਉਹਨਾਂ ਦੇ ਵਿੱਚ ਉਹਦੀ ਕੋਈ ਰਿਪਰੈਜ਼ੈਂਟੇਸ਼ਨ ਨਹੀਂ ਹੈ। ਲੇਕਿਨ ਜਿਹੜਾ ਪੁਆਇੰਟ ਜਿਹੜਾ ਫਿਰ ਉਹ ਕਹਿੰਦੀ ਹੈ ਕਿ ਉਹਨੇ ਪ੍ਰੋਗਰਾਮ ਦੇ ਵਿੱਚ ਕਿਹਾ ਕਿ ਮੋਦੀਜ਼ ਸੋ ਕਾਲਡ ਇਨਵੋਲਵਮੈਂਟ ਇਨ 2002 ਰਾਇਟਸ, ਸੋ ਕਾਲਡ ਜੀ, ਜਿਵੇਂ ਇਹਨੇ ਜਿਹੜਾ ਪ੍ਰੀਤੀ ਪਟੇਲ ਨੇ ਮੋਦੀ ਦੇ ਕੋਲ ਬਹਿ ਕੇ ਦੇਖਿਆ ਸੀ ਕਿ ਵੀ ਮੋਦੀ ਨੇ ਕੁਝ ਨਹੀਂ ਕੀਤਾ, ਇਸ ਲਈ ਉਹਦੀ ਤਾਂ ਕੋਈ ਇਨਵੋਲਵਮੈਂਟ ਹੀ ਨਹੀਂ ਹੈ, ਅਖੌਤੀ ਸੋ ਕਾਲਡ ਇਨਵੋਲਵਮੈਂਟ ਜੀ। ਔਰ ਫਿਰ ਉਹ ਇਹ ਕਹਿੰਦੀ ਹੈ ਕਿ ਇਹ ਜਿਹੜਾ ਉਸ ਨੂੰ ਇਹ ਕਹਿਣਾ ਕਿ ਜੀ ਉਹਦੀ ਰਾਈਟਸ ਦੇ ਵਿੱਚ ਇਨਵੋਲਵਮੈਂਟ ਹੈ, ਇਹਦਾ ਕੋਈ ਬੇਸ ਨਹੀਂ ਹੈ ਕਿਉਂਕਿ ਉਹ ਕੋਈ ਗਿਲਟੀ ਪ੍ਰੂਵ ਨਹੀਂ ਹੋਇਆ। ਹੁਣ ਜੇ ਇਹੀ ਕ੍ਰਾਈਟੇਰੀਆ ਦੇਣਾ ਤੇ ਹਿਟਲਰ ਨੂੰ ਕਿਹਨੇ ਮੁਕੱਦਮਾ ਚਲਾ ਕੇ ਗਿਲਟੀ ਪ੍ਰੂਵ ਕੀਤਾ? ਤੁਸੀਂ ਕਿਵੇਂ ਕਹਿੰਦੇ ਹੋ ਹਿਟਲਰ ਨੇ 6 ਮਿਲੀਅਨ ਯਹੂਦੀ ਮਾਰੇ, ਜਿਪਸੀ ਮਾਰੇ, ਦੂਸਰੇ ਮਾਰੇ, ਕਿਉਂਕਿ ਜ਼ਾਹਰ ਹੈ ਵੀ ਕੀ ਹੈ। ਔਰ ਮੋਦੀ ਨੇ ਅੱਜ ਤੱਕ ਕਦੇ ਡਿਨਾਈ ਨਹੀਂ ਕੀਤਾ, ਉਹਨੇ ਤਾਂ ਰਿਗਰੈਟ ਵੀ ਨਹੀਂ ਕੀਤਾ। ਇੱਕ ਪੱਤਰਕਾਰ ਨੇ ਜਦੋਂ ਉਹਦਾ ਇੰਟਰਵਿਊ ਲਿਆ ਸੀ ਉਹਨੂੰ ਕਿਹਾ ਚੱਲ ਤੂੰ ਨਹੀਂ ਵੀ ਸੀ ਡਰਾਈਵਰ ਸੀਟ ਤੇ ਪਰ ਤੇਰੀ ਗਵਰਨਮੈਂਟ ਦੇ ਵੇਲੇ ਹੋਇਆ, ਹਜ਼ਾਰਾਂ ਮਾਰੇ ਗਏ, ਤੈਨੂੰ ਦੁੱਖ ਨਹੀਂ ਹੈ? ਤੇ ਉਹ ਕਹਿੰਦਾ ਵੀ ਜਬ ਕੋਈ ਕੁੱਤੇ का पिल्ला भी टायर के नीचे आता है दुख तो होता ही है। ਹੁਣ ਇਸ ਚੋਂ ਤੁਸੀਂ ਕੀ ਕੱਢ ਸਕਦੇ ਹੋ? ਔਰ ਇਹਦੀ ਸਭ ਤੋਂ ਵੱਡੀ ਇਨਵੋਲਵਮੈਂਟ ਕੀ ਹੈ? ਅੱਜ ਜਿਹੜੀ ਉਹਦੀ ਸਭ ਤੋਂ ਟਰਸਟਵਰਦੀ 10ਵੀਂ ਪਾਸ ਝੂਠੇ ਐਫੀਡੇਵਿਟ ਦੇ ਕੇ ਮਿਨਿਸਟਰ ਬਣੀ ਹੈ, ਹਿਊਮਨ ਡਿਵੈਲਪਮੈਂਟ ਮਿਨਿਸਟਰ ਸਮ੍ਰਿਤੀ ਇਰਾਨੀ। ਲੋਕਾਂ ਦੀ ਯਾਦਾਸ਼ਤ ਬੜੀ ਘੱਟ ਹੁੰਦੀ ਹੈ। 2002 ਤੋਂ ਬਾਅਦ 2003 ਦੇ ਵਿੱਚ ਇਹਨੇ ਸਮ੍ਰਿਤੀ ਜਿਹੜੀ ਇਰਾਨੀ ਹੈ ਇਹਨੇ ਐਲਾਨ ਕੀਤਾ 3 ਵਾਰ ਕਿ ਮੈਂ ਇਹ ਮੋਦੀ ਰਿਜ਼ਾਈਨ ਦੇ, ਗੁਜਰਾਤ 'ਚ ਇਹ ਜ਼ਿੰਮੇਵਾਰ ਹੈ, ਨਹੀਂ ਤਾਂ ਮੈਂ ਮਰਨ ਵਰਤ ਰੱਖਾਂਗੀ। ਔਰ 3 ਵਾਰ ਉਹ ਆਲਮੋਸਟ ਰੱਖਣ ਦੇ ਨੇੜੇ ਸੀ ਜਦੋਂ ਕਿ ਫਿਰ RSS ਔਰ ਦੂਜਿਆਂ ਨੇ ਉਹਨੂੰ ਜਿਹੜਾ ਹੈ ਉਹ ਮਨਾਇਆ ਔਰ ਉਹਨੇ ਧਮਕੀ ਦਿੱਤੀ ਕਿ ਜੀ ਤੇਰੇ ਖਿਲਾਫ ਅਸੀਂ ਜਿਹੜਾ ਹੈ ਉਹ ਡਿਸਪਲਿਨਰੀ ਕਾਰਵਾਈ ਕਰਾਂਗੇ ਜੀ। ਅਟਲ ਬਿਹਾਰੀ ਵਾਜਪਾਈ ਨੇ ਇਸ ਤੋਂ ਅਸਤੀਫਾ ਮੰਗਿਆ ਸੀ ਔਰ ਜਿਹੜੀ ਇਹਨਾਂ ਦੀ ਗੋਆ ਕਨਕਲੇਵ ਹੋਈ ਉਹਦੇ 'ਚ RSS ਨੇ ਵਾਜਪਾਈ ਨੂੰ ਕਿਹਾ ਕਿ ਵੀ ਅਸਤੀਫਾ ਨਹੀਂ ਦੇਗਾ। ਹੁਣ ਜੇ ਇਹਦੀ ਇਨਵੋਲਵਮੈਂਟ ਨਹੀਂ ਸੀ ਤੇ ਵਾਜਪਾਈ ਅਸਤੀਫਾ ਕਿਉਂ ਮੰਗ ਰਿਹਾ ਸੀ ਉਹਦੇ ਤੋਂ ਜੀ? ਇਨਵੋਲਵਮੈਂਟ ਨਹੀਂ ਸੀ ਤੇ ਸਮ੍ਰਿਤੀ ਇਰਾਨੀ, ਬਾਕੀ ਤਾਂ ਕਾਨੂੰਨੀ ਕੀ ਹੈ ਕੀ ਨਹੀਂ, ਕਾਨੂੰਨ ਨੇ ਤਾਂ
ਹਜ਼ਾਰਾਂ ਸਿੱਖਾਂ ਦੇ ਕਾਤਲਾਂ ਚੋਂ ਵੀ ਅੱਜ ਤੱਕ ਉਹਨਾਂ ਨੂੰ ਕੋਈ ਦੋਸ਼ੀ ਨਹੀਂ ਮਿਲਿਆ ਹੈ, ਉਹ ਦਿੱਲੀ ਹੋਏ ਕਾਨਪੁਰ ਹੋਏ। ਜੀ ਜੀ। ਸੋ ਜੇ ਇਵੇਂ ਨਹੀਂ ਸੀ ਤੇ ਸਮ੍ਰਿਤੀ ਇਰਾਨੀ ਕਿਉਂ 3 ਵਾਰੀ ਜਿਹੜੀ ਆ ਉਹਨੇ ਮਰਨ ਵਰਤ ਰੱਖਣ ਦੀ ਧਮਕੀ ਦਿੱਤੀ ਸੀ। ਸੋ ਨਜ਼ਰ ਆ ਰਿਹਾ ਵੀ ਕੀ ਹੈ, ਪਰ ਅਫਸੋਸ ਇਸ ਗੱਲ ਦਾ ਹੈ ਕਿ ਵੀ ਇਹ ਜਿਹੜੇ ਨੇ ਇਹ ਇੰਗਲੈਂਡ ਦੀ ਜੰਪਲ ਹੈ, ਇਸ ਵੇਲੇ ਇੰਡੀਅਨ ਡਾਇਸਪੋਰਾ ਦੀ ਚੈਂਪੀਅਨ ਬਣੀ ਹੋਈ ਹੈ ਔਰ ਇਹ ਗੁਜਰਾਤੀ ਇਹਦੇ ਵਿਚਲਾ ਜਾਗ ਰਿਹਾ ਔਰ ਉਹ ਜਿਹੜਾ ਹਿੰਦੂਤਵਾ ਦਾ ਏਜੰਡਾ ਹੈ ਉਹ ਇਹਨਾਂ ਨੂੰ ਲਾਈਵ ਰੱਖ ਰਿਹਾ। ਹੁਣ BBC ਦੇ ਖਿਲਾਫ ਕੀ ਹੋਏਗਾ ਜਾਂ ਜਿਹੜਾ ਪ੍ਰੈਜ਼ੈਂਟਰ ਹੈ ਜਾਂ ਕਿਵੇਂ ਹੈ, ਜ਼ਾਹਰ ਹੈ ਜਦੋਂ ਇਸ ਲੈਵਲ ਦੀ ਕੋਈ ਕੰਪਲੇਨ ਹੁੰਦੀ ਹੈ ਤੇ ਥੋੜਾ ਬਹੁਤ ਇਫੈਕਟ ਤਾਂ ਹੋਏਗਾ ਉਹਨਾਂ ਦੇ ਕੈਰੀਅਰ ਤੇ। ਪਰ ਇਹ ਦੇਖਣ ਵਾਲੀ ਗੱਲ ਹੈ ਵੀ ਅਸੀਂ ਸੁੱਤੇ ਰਹਿੰਦੇ ਹਾਂ ਜਦੋਂ ਬਾਹਰਲੇ ਮੈਗਜ਼ੀਨ ਰਸਾਲੇ ਵੀ ਇੰਡੀਅਨ ਹਿੰਦੂਆਂ ਦਾ ਤਾਂ ਜਿਹੜੇ ਹਿੰਦੂ ਓਨਡ ਨੇ ਉਹਨਾਂ ਦਾ ਤਾਂ ਹੈ ਹੀ ਹੈ, ਸਾਡੇ ਨਾਲ ਪੜਨ ਜਾਂ ਨਾ ਅਸੀਂ ਆਪੋ ਚ ਇੱਕ ਦੂਜੇ ਨੂੰ ਕਹੀ ਜਾਵਾਂਗੇ। ਕਿੰਨੇ ਕੁ ਲੈਟਰ ਟੂ ਦਾ ਐਡੀਟਰ ਅਸੀਂ ਲਿਖਦੇ ਹਾਂ, ਕਿੰਨਿਆਂ ਕੁ ਦੇ ਖਿਲਾਫ ਅਸੀਂ ਕੰਪਲੇਨ ਕਰਦੇ ਹਾਂ। ਹੁਣ ਜੇ BBC ਵਰਗੀ ਕੋਈ ਨਿਊਜ਼ ਏਜੰਸੀ ਜਾਂ ਇਸ ਕਿਸਮ ਦਾ ਨੈਟਵਰਕ ਬ੍ਰਾਡਕਾਸਟ ਕਰਦਾ ਹੈ ਇੰਪਾਰਸ਼ਲ, ਇਹ ਇੰਨਾ ਦਬਾਅ ਬਾਹਰੋਂ ਬਣਾ ਰਹੇ ਨੇ ਥਰੂ ਦਾ ਇਲੈਕਟਡ ਆਫੀਸ਼ੀਅਲ। ਬਈ ਇਹ ਮੈਂਬਰ ਪਾਰਲੀਮੈਂਟ ਹੈ, ਮੋਸਟ ਟਰਸਟਵਰਦੀ ਐਂਡ ਉਹਦੀ ਬੜੇ ਡੇਵਿਡ ਕੈਮਰੋਨ ਦੇ ਨੇੜੇ ਹੈ। ਜੇ ਇਹਦਾ ਇਹ ਹਾਲ ਹੈ ਤੇ ਜਿਹੜਾ ਇਸ ਵੇਲੇ ਐਵਰੇਜ ਅਦਰਵਾਈਜ਼ ਹਿੰਦੂਤਵਾ ਵਾਲੇ ਝੰਡਾ ਬਰਦਾਰ ਹਿੰਦੂ ਨੇ, ਤੁਸੀਂ ਇੰਟਰਨੈਟ ਤੇ ਜਾ ਕੇ ਦੇਖੋ, ਸੋਸ਼ਲ ਮੀਡੀਆ 'ਚ ਦੇਖੋ। ਜੀ ਜੀ। ਅਸੀਂ ਸਾਡੀਆਂ ਵੀਡੀਓ ਜਿਹੜੀਆਂ ਪੋਸਟ ਹੁੰਦੀਆਂ ਉਹਨਾਂ ਦੇ ਥੱਲੇ ਦੇਖੋ ਕਿਸ ਕਿਸਮ ਦੇ ਕਮੈਂਟ ਲਿਖਣ ਵਾਲੇ ਓਵਰਨਾਈਟ ਜਿਹੜੇ ਬਿਲਕੁਲ ਅੱਗੇ ਡਰ ਦੇ ਨੇੜੇ ਨਹੀਂ ਸੀ ਲੱਗਦੇ ਕਿ ਵੀ ਇਹਦਾ ਨੋਟਿਸ ਲਿਆ ਜਾਏਗਾ, ਉਹ 3-3 4-4 ਉਹਨਾਂ ਨੇ ਕਮੈਂਟ ਪਾਇਆ ਹੁੰਦੇ ਨੇ, ਕੋਈ ਕਿਸੇ ਨਾਂ ਥੱਲੇ ਕੋਈ ਕਿਸੇ ਨਾਂ ਥੱਲੇ। ਸੋ ਇਹ ਹੁਣ ਜੇ ਸਿੱਖਾਂ ਮੁਸਲਮਾਨਾਂ ਈਸਾਈਆਂ ਬੌਧੀਆਂ ਜੈਨੀਆਂ ਨੂੰ ਇਹ ਸਮਝ ਨਹੀਂ ਹੈ ਵੀ ਆਉਣ ਵਾਲੇ ਸਮੇਂ 'ਚ ਉਹ ਕਿਸ ਚੀਜ਼ ਦਾ ਸ਼ਿਕਾਰ ਹੋਣਗੇ ਔਰ ਕਿਵੇਂ ਇਹ ਇੰਟਰਨੈਸ਼ਨਲ ਪ੍ਰੈਸ਼ਰ ਬਿਲਡ ਕਰ ਰਹੇ ਨੇ ਔਰ ਇੰਟਰਨੈਸ਼ਨਲ ਜਿਹੜੀ ਸ਼ੈਡੋ ਮੋਦੀ ਦੇ ਉੱਤੇ ਆਈ ਹੋਈ ਸੀ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਸਾਨੂੰ ਕਾਊਂਟਰ ਆਫੈਂਸਿਵ ਕਰਨ ਦੀ ਲੋੜ ਹੈ। ਅਦਰਵਾਈਜ਼ ਦੁਨੀਆ ਦੇ ਵਿੱਚ ਜਿਹੜੀ ਗੱਲ ਬਾਰ-ਬਾਰ ਕਹੀ ਜਾਏ, ਪ੍ਰਭਾਵਸ਼ਾਲੀ ਲੋਕ ਕਹਿਣ, ਉਹਦਾ ਅਸਰ ਹੁੰਦਾ ਹੈ ਔਰ ਆਮ ਲੋਕ ਸਫਰ ਕਰਦੇ ਨੇ। ਸੋ ਇਹ ਇਸ ਇੰਗਲੈਂਡ ਦੀ ਡੈਮੋਕ੍ਰੇਸੀ 'ਚ ਰਹਿੰਦੇ ਆ, ਇਹ ਇੱਕ ਜਿਹਨੂੰ ਇਹ ਉਹਦੇ ਹੱਥਾਂ ਦੇ ਖੂਨ ਨਹੀਂ ਨਜ਼ਰ ਆਉਂਦਾ ਉਹਨੂੰ ਕੰਟਰੋਵਰਸ਼ੀਅਲ ਕਹਿਣਾ, ਜਿਹੜਾ ਇਤਰਾਜ਼ ਲੱਗਦਾ ਹੈ ਉਹਨੂੰ ਡਿਵਾਈਸਿਵ ਕਹਿਣਾ ਇਤਰਾਜ਼ਯੋਗ ਲੱਗਦਾ ਹੈ। ਇਹ ਇਹਨਾਂ ਦਾ ਮਾਈਂਡ ਸੈਟ ਹੈ। ਇਸ ਤੋਂ ਅੰਦਾਜ਼ਾ ਲਾਓ ਵੀ ਆਉਣ ਵਾਲੇ ਦਿਨ ਘੱਟ ਗਿਣਤੀਆਂ ਲਈ ਕਿਹੋ ਜਿਹੇ ਹੋਣਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।